ਲੋ ਜੀ ਸੱਜਣੋ, ਇਹ ਉਹ ਥਾਂ ਹੈ ਜਿੱਥੋਂ ਜਿਹੜਾ ਇਸ ਹਵੇਲੀ ਦੀ ਸੁਰੰਗ ਨਿਕਲਦੀ ਹੈ। ਇੱਥੋਂ ਅਸੀਂ ਥੱਲੇ ਜਾ ਕੇ ਤੁਹਾਨੂੰ ਵਿਖਾਵਾਂਗੇ। ਕਿਹਾ ਜਾਂਦਾ ਹੈ ਕਿ ਇਹ ਸੁਰੰਗ ਅੱਗੇ ਜਾ ਕੇ ਦੋ ਰਾਵਾਂ ਤੇ ਨਿਕਲਦੀ ਹੈ, ਇੱਕ ਸ਼ਾਲਾਮਾਰ ਬਾਗ ਨੂੰ ਤੇ ਦੂਜੀ ਅੰਮ੍ਰਿਤਸਰ ਗੋਲਡਨ ਟੈਂਪਲ ਵੱਲ ਨੂੰ। ਆਓ ਚੱਲ ਕੇ ਵੇਖਦੇ ਹਾਂ ਇਸ ਸੁਰੰਗ ਦਾ ਹੁਣ ਕੀ ਹਾਲ ਹੈ। ਲੋ ਜੀ, ਇਸ ਵੇਲੇ ਅਸੀਂ ਹੁਣ ਇਸ ਹਵੇਲੀ ਦੀ ਸੁਰੰਗ ਦੇ ਵਿੱਚ ਆ ਗਏ ਤੇ ਹੁਣ ਮੈਂ ਤੁਹਾਨੂੰ ਦੱਸਣਾ ਕਿ ਇੱਥੋਂ ਰਾਹ ਕਿਹੜੇ-ਕਿਹੜੇ ਨਿਕਲਦੇ ਆ। ਇੱਥੇ ਸਿਰਫ ਰਾਹ ਨਹੀਂ ਨਿਕਲਣੇ, ਹੋਰ ਵੀ ਕੁਝ ਹੈ ਜੇ ਉਹ ਵੀ ਤੁਹਾਨੂੰ ਵਿਖਾਉਂਦੇ ਹਾਂ ਜੀ। ਤੇ ਇਸ ਵੇਲੇ ਅਸੀਂ ਜਿਹੜਾ ਉਸ ਹਵੇਲੀ ਦੀ ਬੇਸਮੈਂਟ ਵਿੱਚ ਆ ਗਏ ਆ, ਜਿੱਥੋਂ ਅੱਗੇ ਸੁਰੰਗ ਸ਼ੁਰੂ ਹੁੰਦੀ ਹੈ। ਪਰ ਥੱਲੇ ਆ ਕੇ ਅਸੀਂ ਕੀ ਵੇਖਦੇ ਹਾਂ ਕਿ ਸਿੱਧਾ ਕੋਈ ਰਾਹਦਾਰੀ ਨਹੀਂ ਬਣੀ, ਪਰ ਇੱਥੇ ਕਮਰੇ ਵੀ ਬਣੇ ਹੋਏ ਆ। ਇੱਕ ਮੇਰੇ ਪਿੱਛੇ ਕਮਰਾ ਤੁਹਾਨੂੰ ਦਿਸਦਾ ਹੋਣਾ, ਇਹ ਦਰਮਿਆਨ 'ਚ ਇੱਕ ਟੀਵੀ ਲਾਉਣ ਜਿਹਾ ਬਣਿਆ, ਪਰ ਇੱਥੇ ਇਹਨਾਂ ਨੇ ਜਿਹੜਾ ਉਹ ਤਲਾਬ ਬਣਾਇਆ ਹੋਇਆ। ਹੋ ਸਕਦਾ ਇੱਥੇ ਜਿਵੇਂ ਇੱਟਾਂ ਲੱਗੀਆਂ ਨੇ, ਕਿਸੇ ਜ਼ਮਾਨੇ 'ਚ ਫੁਹਾਰਾ ਵੀ ਲੱਗਿਆ ਹੋਏ, ਪਰ ਤਲਾਬ ਹਾਲੇ ਵੀ ਮੌਜੂਦ ਆ। ਤੇ ਇਸ ਤੋਂ ਪਰਲੇ ਪਾਸੇ ਵੀ ਇੱਕ ਕਮਰਾ ਹੈਗਾ ਤੇ ਉਸ ਤੋਂ ਅੱਗੇ ਫਿਰ ਸੁਰੰਗ ਸ਼ੁਰੂ ਹੁੰਦੀ ਹੈ। ਆਓ ਵੇਖਦੇ ਹਾਂ ਕਿ ਇਹਨਾਂ ਕਮਰਿਆਂ ਦੀ ਕੀ ਸੂਰਤ ਹਾਲ ਹੈ। ਲੋ ਜੀ, ਇਹ ਜਿਹੜਾ ਇਹ ਪਹਿਲਾ ਕਮਰਾ ਹੈ, ਸੀੜੀਆਂ ਲੱਥ ਕੇ, ਤੇ ਇਹਨੂੰ ਵੇਖਦੇ ਹੋਇਆ ਲੱਗਦਾ ਹੈ ਕਿ ਇੱਥੇ ਨਾ ਬੈਠਕ ਵਾਲਾ ਮਾਹੌਲ ਸੀ ਕਿਤੇ, ਕਿ ਜਿਵੇਂ ਉੱਤੋਂ ਕੋਈ ਥੱਲੇ ਆਇਆ, ਸੁਰੰਗ ਵਿੱਚ ਆਇਆ ਤੇ ਪਹਿਲੇ ਇੱਥੇ ਆ ਕੇ ਬਹਿੰਦੇ ਸਨ। ਕਿਉਂਕਿ ਦੱਸਿਆ ਜਾਂਦਾ ਹੈ ਇਸ ਸੁਰੰਗ ਦੇ ਨਾਲ ਹੀ ਜਿੱਥੋਂ ਇਹ ਸ਼ੁਰੂ ਹੁੰਦੀ ਹੈ, ਇਹ ਹਵੇਲੀ ਦੇ ਨਾਲ ਟੁਰਦੀ ਹੈ ਤੇ ਪੂਰਾ ਥੱਲੇ ਜਿਵੇਂ ਉੱਤੇ ਪੋਰਸ਼ਨ ਬਣਿਆ, ਕਮਰੇ ਬਣੇ ਨੇ, ਉਸੇ ਤਰ੍ਹਾਂ ਬੇਸਮੈਂਟ ਵਿੱਚ ਵੀ ਪੂਰੀ ਹਵੇਲੀ ਬਣੀ ਹੋਈ ਸੀ। ਤੇ ਉਹ ਹੁਣ ਹਾਲਾਤ ਕਰਕੇ, ਕਿਉਂਕਿ ਬਿਲਡਿੰਗ ਜਿਹੜੀ ਹੈ ਪੂਰੀ ਉਹ ਬਹੁਤ ਹੀ ਨਾਜ਼ੁਕ ਹੋ ਗਈ ਹੈ, ਤਾਂ ਕਰਕੇ ਉਹਨੂੰ ਬੰਦ ਕਰਤਾ ਗਿਆ। ਪਰ ਇਹ ਕਮਰੇ ਹਾਲੇ ਮੌਜੂਦ ਨੇ। ਇਹ ਤੁਸੀਂ ਕਹਿ ਲਓ ਕਿ ਬੇਸਮੈਂਟ ਵਿੱਚ ਬੈਠਕ ਵਾਲਾ ਨਿਜ਼ਾਮ ਸੀ।